ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਦੇ ਨਾਲ। ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਕੀ ਬਣੇਗਾ। ਇੱਕ ਚਿੱਠੀ ਲਗਾਤਾਰ ਚਰਚਾ ਦੇ ਵਿੱਚ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹੋ ਸਕਦਾ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਦਿਖਣ। ਨਵਜੋਤ ਸਿੰਘ ਸਿੱਧੂ ਦੀ ਕੰਮਕਾਰ ਕਰਨ ਦੀ ਆਪਣੀ ਇੱਕ ਸ਼ੈਲੀ ਹੈ। ਨਵਜੋਤ ਸਿੰਘ ਸਿੱਧੂ ਆਪ ਮੁਹਾਰੇ ਚੱਲਦੇ ਨੇ। ਸਿਸਟਮ ਸਿੱਧੂ ਨੂੰ ਕਿਵੇਂ ਚਲਾਉਂਦਾ ਹੈ ਬਾਅਦ ਦੀ ਗੱਲ ਹੈ, ਪਰ ਸਿੱਧੂ ਸਿਸਟਮ ਨੂੰ, ਪਾਰਟੀ ਸਿਸਟਮ ਨੂੰ ਆਪਣੇ ਮੁਤਾਬਕ ਚਲਾ ਕੇ ਰਾਜ਼ੀ ਨੇ। ਚਰਚਾਵਾਂ ਤੇ ਵੀ ਨੇ ਕਿ ਕਿਸੇ ਵਕਤ ਉਹਨਾਂ ਦੇ ਹਮਰਾਜ਼ ਹੋਇਆ ਕਰਦੇ ਰਾਜਾ ਵੜਿੰਗ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਵਿੱਚੋਂ ਕੱਢਿਆ ਜਾਂਦਾ ਹੈ, ਮੁੱਖ ਮੰਤਰੀ ਦੇ ਤੋਂ ਲਾਇਆ ਜਾਂਦਾ ਹੈ, ਤਾਂ ਉਦੋਂ ਨਵਜੋਤ ਸਿੰਘ ਸਿੱਧੂ ਦੇ ਜੇਕਰ ਕੋਈ ਜ਼ਿਆਦਾ ਕਰੀਬੀ ਸੀ ਤੇ ਉਹ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ। 2019 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜੇਕਰ ਕੋਈ ਰਾਜਾ ਵੜਿੰਗ ਦੀ ਕੰਪੇਨ ਕਰਨ ਗਿਆ ਤੇ ਉਹ ਸੀ ਨਵਜੋਤ ਸਿੰਘ ਸਿੱਧੂ। ਬੜੀਆਂ ਕਰੀਬੀ ਸੀ, ਪਰ ਅੱਜ ਕੱਲ੍ਹ ਜੋ ਬਾਈਟਸ ਆ ਰਹੀਆਂ ਨੇ, ਅੱਜ ਕੱਲ੍ਹ ਜੋ ਚਰਚਾਵਾਂ ਨੇ, ਉੱਥੋਂ ਪਤਾ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ 3D ਤੇ ਕੰਮ ਹੋ ਰਿਹਾ ਹੈ। ਡਿਸਪਲਿਨ, ਡੈਡੀਕੇਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਕੰਮ ਹੋ ਰਿਹਾ। ਮਤਲਬ 3D ਦਾ ਜਿਹੜਾ ਸਿਧਾਂਤ ਆ ਉਹ ਦਿੱਤਾ ਜਾ ਰਿਹਾ ਹੈ। ਤਾਂ ਇਹਦੇ ਤੇ ਗੱਲਬਾਤ ਕਰਾਂਗੇ, ਪਰ ਇਸੇ ਦਰਮਿਆਨ ਸਵਾਲ ਵੱਡਾ ਇਹ ਉੱਠ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਲਿੰਕ ਕਿਉਂ ਕੀਤਾ ਜਾ ਰਿਹਾ। ਕੀ ਪ੍ਰਸ਼ਾਂਤ ਕਿਸ਼ੋਰ ਪਾਰਟੀ ਬਣਾ ਸਕਦਾ ਹੈ? ਪ੍ਰਸ਼ਾਂਤ ਕਿਸ਼ੋਰ ਬਾਰੇ ਬਹੁਤ ਸਾਰੇ ਲੋਕ ਸ਼ਾਇਦ ਅਣਜਾਣ ਪੁਣੇ ਦੇ ਵਿੱਚ ਗੱਲਾਂ ਕਰ ਰਹੇ ਨੇ। ਪ੍ਰਸ਼ਾਂਤ ਕਿਸ਼ੋਰ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ 2021 ਦੇ ਵਿੱਚ ਇਹ ਵੀ ਕਹਿ ਚੁੱਕਿਆ ਹੈ ਕਿ ਮੈਂ ਸਿਆਸਤ ਤੋਂ ਪਾਸੇ ਹਟਾਂਗਾ, ਮੈਂ ਹੁਣ ਚੋਣ ਰਣਨੀਤੀਕਾਰ ਦੀ ਭੂਮਿਕਾ ਦੇ ਵਿੱਚ ਨਹੀਂ ਰਹਾਂਗਾ। ਪਰ ਪ੍ਰਸ਼ਾਂਤ ਕਿਸ਼ੋਰ ਨੇ ਉਸ ਤੋਂ ਬਾਅਦ ਕੀ ਕੁਛ ਕੀਤਾ। 10 ਜਨਪਦ ਤੇ ਮੀਟਿੰਗਾਂ ਹੁੰਦੀਆਂ ਰਹੀਆਂ ਨੇ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਵਿੱਚ ਜਾਣ ਦੀਆਂ ਤਿਆਰੀਆਂ ਸੀ, ਪਰ ਪ੍ਰੈਜੈਂਟੇਸ਼ਨ ਨੂੰ ਉਹਨਾਂ ਨੇ ਮੰਨਿਆ ਪ੍ਰਸ਼ਾਂਤ ਕਿਸ਼ੋਰ ਨੇ, ਪਰ ਐਨ ਵਕਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨਾ ਕਰ ਦਿੰਦੇ ਨੇ। ਤਾਂ ਪ੍ਰਸ਼ਾਂਤ ਕਿਸ਼ੋਰ ਬਾਰੇ ਚਰਚਾਵਾਂ ਇਹ ਆ ਰਹੀਆਂ ਨੇ ਕਿ ਕੀ ਪ੍ਰਸ਼ਾਂਤ ਕਿਸ਼ੋਰ ਪਾਰਟੀ ਬਣਾ ਸਕਦੇ ਨੇ। ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਵਿਚਰ ਰਹੇ ਨੇ ਤਾਂ ਉਹਨਾਂ ਬਾਰੇ ਚਰਚਾ ਇਹ ਚੱਲ ਰਹੀ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣਗੇ। ਚਿੱਠੀ ਬੜੀ ਚਰਚਾ ਦੇ ਵਿੱਚ ਹੈ ਜਿਹੜੀ ਹਰੀਸ਼ ਚੌਧਰੀ ਤੇ ਸੋਨੀਆ ਗਾਂਧੀ ਨੂੰ ਲਿਖੀ ਗਈ ਹੈ। ਉਹ ਚਿੱਠੀ ਦਾ ਮਜ਼ਮੂਨ ਕੀ ਆ, ਅਸੀਂ ਉਹਨਾਂ ਚੀਜ਼ਾਂ 'ਚ ਨਹੀਂ ਪੈਂਦੇ। ਸਾਡਾ ਅੱਜ ਦੇ ਇਸ ਗੱਲਬਾਤ ਨੂੰ ਕਰਨਾ ਉਹਨੂੰ ਸੈਂਟਰਲ ਰੱਖ ਕੇ ਅਸੀਂ ਇਹ ਗੱਲਾਂ ਬਾਤਾਂ ਨਹੀਂ ਕਰ ਰਹੇ, ਪਰ ਅਸੀਂ ਗੱਲਾਂ ਬਾਤਾਂ ਇਹ ਜ਼ਰੂਰ ਕਰਾਂਗੇ ਕਿ ਪ੍ਰਸ਼ਾਂਤ ਕਿਸ਼ੋਰ ਕੌਣ ਹੈ। ਪ੍ਰਸ਼ਾਂਤ ਕਿਸ਼ੋਰ ਮਾਮੂਲੀ ਹਸਤੀ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਨੂੰ ਜਿਹੜਾ ਛੋਟੇ ਮੰਨਦੇ ਨੇ, ਜਿਹੜੇ ਕਹਿੰਦੇ ਨੇ ਕਿ ਉਹਦੇ ਤੁੱਕੇ ਲੱਗੇ, ਤਾਂ ਉਹ ਸ਼ਾਇਦ ਕਿਸੇ ਸਿਆਸੀ ਛਛੋ-ਪੰਜ ਦਾ ਸ਼ਿਕਾਰ ਹੋ ਸਕਦੇ ਨੇ। ਪ੍ਰਸ਼ਾਂਤ ਕਿਸ਼ੋਰ ਕੌਣ ਹੈ? ਹੂ ਇਜ਼ ਦੀ ਪ੍ਰਸ਼ਾਂਤ ਕਿਸ਼ੋਰ? ਪ੍ਰਸ਼ਾਂਤ ਕਿਸ਼ੋਰ ਉਹ ਬੰਦਾ ਵਾ ਜਿਹਨੇ UN ਦੇ ਵਿੱਚ ਕੰਮ ਕਰਦਾ। ਜਦੋਂ ਕੁਪੋਸ਼ਣ ਤੇ ਰਿਪੋਰਟ ਤਿਆਰ ਕੀਤੀ, ਖੋਜ ਕੀਤੀ, ਰਿਸਰਚ ਕੀਤੀ, ਤਾਂ ਉਹ ਇੱਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨਜ਼ਰਾਂ ਦੇ ਵਿੱਚ ਆ ਗਿਆ। ਪ੍ਰਸ਼ਾਂਤ ਕਿਸ਼ੋਰ ਉਹ ਸ਼ਖਸ ਹੈ ਜਿਹੜਾ 2014 ਦੇ ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਤਾਂ ਬਣਾਉਂਦਾ ਹੈ, ਪਰ 2021 ਦੇ ਵਿੱਚ ਉਸੇ ਬੰਦੇ ਨੂੰ ਨਾਲ ਉਹਨੂੰ, ਜਿਹਨੂੰ ਭਾਰਤੀ ਸਿਆਸਤ ਦਾ ਬਹੁਤ ਵੱਡਾ ਥੰਮ ਕਿਹਾ ਜਾਂਦਾ ਜਾਂ ਬਹੁਤ ਵੱਡਾ ਸਮੀਖਿਆ ਕਿਹਾ ਜਾਂਦਾ, ਰਣਨੀਤੀਕਾਰ ਕਿਹਾ ਜਾਂਦਾ, ਅਮਿਤ ਸ਼ਾਹ, ਚਾਣਕਿਆ ਕਿਹਾ ਜਾਂਦਾ ਹੈ, ਇਹੋ ਜਿਹੇ ਜਿਹੜੇ ਉਹਦੇ ਲਈ ਸ਼ਬਦ ਵਰਤਦਾ ਭਾਰਤੀ ਮੀਡੀਆ, ਗੋਦੀ ਮੀਡੀਆ, ਉਹਨੂੰ ਕਹਿੰਦੇ ਕਿ ਭਾਰਤੀ ਸਿਆਸਤ ਦਾ ਚਾਣਕਿਆ। ਤਾਂ ਇਹ ਦੋਨਾਂ ਜਣਿਆਂ ਨੂੰ ਪੱਛਮੀ ਬੰਗਾਲ 'ਚੋਂ ਖਾਲੀ ਹੱਥ ਮੋੜ ਦਿੰਦਾ। ਦੋਨਾਂ ਜਣਿਆਂ ਨੂੰ ਐਂ ਮੋੜ ਦਿੰਦਾ ਜਿਵੇਂ ਕਿਸੇ ਮੇਲੇ 'ਚੋਂ ਪੈਸੇ ਮੁੱਕਿਆਂ ਤੋਂ ਬਾਅਦ ਕੋਈ ਬੰਦਾ ਤੁਰਿਆ ਆਉਂਦਾ ਹੋਵੇ। ਇਹ ਦੋਨੇ ਜਾਣੇ ਪੱਛਮੀ ਬੰਗਾਲ 'ਚ ਆਏ ਆਉਂਦੇ। ਪ੍ਰਸ਼ਾਂਤ ਕਿਸ਼ੋਰ ਕੋਈ ਨੋਰਮਲ ਚੀਜ਼ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਬਾਕਸਰ ਤੋਂ ਚੱਲਦਾ, ਬਿਹਾਰ ਦੇ ਬਾਕਸਰ ਤੋਂ ਚੱਲ ਕੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਉਹ UN ਦੇ ਵਿੱਚ ਕੰਮ ਕਰਦਾ। UN ਦੇ ਵਿੱਚ ਕੰਮ ਕਰਕੇ ਉਹ ਇੱਕ ਆਪਣੀ ਇੰਡੀਅਨ ਪੋਲੀਟੀਕਲ ਕਮੇਟੀ ਬਣਾਉਂਦਾ। ਚੋਣ ਰਣਨੀਤੀਕਾਰ ਦੇ ਪੇਸ਼ੇ ਦੀ ਸ਼ੁਰੂਆਤ ਉੱਥੋਂ ਹੀ ਹੋ ਜਾਂਦੀ ਹੈ। IPAC ਜਿਹਨੂੰ ਕਹਿੰਦੇ ਹਾਂ ਅਸੀਂ, ਗੁਜਰਾਤ ਤੋਂ ਹੀ ਪ੍ਰਸ਼ਾਂਤ ਕਿਸ਼ੋਰ ਕਰਦਾ। ਪ੍ਰਸ਼ਾਂਤ ਕਿਸ਼ੋਰ ਦੇ ਦਿਮਾਗ ਦਾ ਲੋਹਾ ਵੱਡੇ ਵੱਡੇ ਸਿਆਸਤਦਾਨ ਮੰਨਦੇ ਨੇ। ਬਕਸਰ ਦੇ ਵਿੱਚ ਜੰਮਿਆ ਪ੍ਰਸ਼ਾਂਤ ਕਿਸ਼ੋਰ ਪਬਲਿਕ ਹੈਲਥ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕਰਦਾ ਤੇ ਫਿਰ UN ਦੇ ਵਿੱਚ ਕੰਮ ਕਰਨ ਚਲਾ ਜਾਂਦਾ। UN ਦੇ ਵਿੱਚ ਕੰਮ ਕਰਦਾ ਜਦੋਂ ਤਾਂ ਕੁਪੋਸ਼ਣ ਤੇ ਰਿਪੋਰਟ ਤਿਆਰ ਕਰਦਾ। ਕੁਪੋਸ਼ਣ ਤੇ ਕੀਤੀ ਰਿਸਰਚ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨਜ਼ਰਾਂ ਦੇ ਵਿੱਚ ਆ ਜਾਂਦਾ। ਇੱਕ ਸਮਾਗਮ ਦੇ ਵਿੱਚ ਉਹ ਸਪੀਚ ਕਰਦਾ ਤੇ ਵਿਦ ਫੈਕਟ ਐਂਡ ਫਿਗਰਸ ਐਂਡ ਰੈਫਰੈਂਸਿਸ ਦੇ ਨਾਲ ਜਦੋਂ ਉਹ ਗੱਲ ਕਰਦਾ ਤੇ ਮੋਦੀ ਉਹਦੀ ਕਲਾ ਦੇ ਕੀਲੇ ਜਾਂਦੇ ਨੇ। ਪ੍ਰਸ਼ਾਂਤ ਕਿਸ਼ੋਰ ਕੋਈ ਮਾਮੂਲੀ ਚੋਣ ਰਣਨੀਤੀਕਾਰ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਦੀਆਂ ਆਪਦੀਆਂ ਸਰਵਿਸ ਟੀਮਾਂ ਨੇ। 1200 ਬੰਦਾ ਉਹਦੇ ਨਾਲ ਹਰ ਵਕਤ ਕੰਮ ਕਰਦਾ ਹੈ, ਜਿਹੜਾ ਕਿ ਹਰ ਸੂਬੇ ਦੇ ਧਰਾਤਲ ਨੂੰ ਜਾ ਕੇ ਮੰਨਦਾ ਹੈ। ਪ੍ਰਸ਼ਾਂਤ ਕਿਸ਼ੋਰ ਇੰਨਾ ਲਾਲਚੀ ਨਹੀਂ ਹੈ ਕਿ ਹਰ ਇੱਕ ਪਾਰਟੀ ਦੀ ਸਾਈ ਫੜ ਲਵੇ। ਪ੍ਰਸ਼ਾਂਤ ਕਿਸ਼ੋਰ ਪਹਿਲਾਂ ਮੈਦਾਨ ਦੇ ਵਿੱਚ ਆਪਣੇ ਘੋੜੇ ਦੌੜਾ ਕੇ ਦੇਖਦਾ, ਸਰਵੇ ਕਰਾਉਂਦਾ। ਉਹਦੀਆਂ ਟੀਮਾਂ ਨੇ ਤੇ ਜਦੋਂ ਉਹਦੀਆਂ ਟੀਮਾਂ ਨੂੰ ਲੱਗਦਾ ਕਿ ਯੈਸ ਵੀ ਕੈਨ ਡੂ, ਤਾਂ ਉਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਹਾਂ ਕਰਦਾ।
ਪ੍ਰਸ਼ਾਂਤ ਕਿਸ਼ੋਰ ਕਿੰਨਾ ਇਸ ਚੀਜ਼ ਦੀ ਚਰਚਾ ਕਿਸੇ ਨੇ ਨਹੀਂ ਕੀਤੀ ਕਿ ਪ੍ਰਸ਼ਾਂਤ ਕਿਸ਼ੋਰ ਕਿਹੜੇ ਪੈਮਾਨਿਆਂ ਦੇ ਆਧਾਰ ਤੇ ਕਿਸੇ ਪਾਰਟੀ ਤੋਂ ਸਾਈ ਫੜਦਾ। ਪੋਲੀਟੀਕਲ ਮੈਥਮੈਟਿਕਸ ਜੋ ਪ੍ਰਸ਼ਾਂਤ ਕਿਸ਼ੋਰ ਦਾ ਜਿਹੜੇ ਏਜੰਡਿਆਂ ਤੇ ਚੱਲ ਕੇ ਕੰਮ ਕਰਦਾ, ਜਿਹੜੀਆਂ ਉਹਦੀਆਂ ਥਿਊਰੀਜ਼ ਨੇ। ਪੋਲੀਟੀਕਲ ਮੈਥਮੈਟਿਕਸ ਪਹਿਲੀ ਥਿਊਰੀ, ਜਿਓਗ੍ਰਾਫੀਕਲ ਮੈਥਮੈਟਿਕਸ ਦੂਜੀ ਥਿਊਰੀ, ਕਾਸਟ ਡਿਵੀਜ਼ਨਸ ਤੀਜੀ ਥਿਊਰੀ ਕਿ ਕਿਹੜੇ ਸੂਬੇ ਦੇ ਵਿੱਚ ਕਿਹੜੀਆਂ ਕਾਸਟਸ ਨੇ, ਕੀ ਉਹਨਾਂ ਦੀਆਂ ਸਮੀਕਰਨ ਬਣਦੇ ਨੇ। ਏਰੀਅਲ ਇਸ਼ੂਜ਼, ਇਹ ਖਾਸ ਇਲਾਕੇ ਖਾਸ ਖੇਤਰ ਦੇ ਇਸ਼ੂਜ਼ ਕੀ ਨੇ। ਐਂਟੀ ਇਨਕੰਬੈਂਸੀ ਕੀ ਕਹਿੰਦੀ ਹੈ, ਬਹੁਤ ਜ਼ਰੂਰੀ ਹੈ ਚੀਜ਼ਾਂ। ਰਾਸ਼ਟਰਵਾਦ ਤੇ ਉਪ ਰਾਸ਼ਟਰਵਾਦ ਕੀ ਕਹਿੰਦਾ ਹੈ। ਉਸ ਤੋਂ ਬਾਅਦ ਜਿਹੜਾ ਲੋਲੀਪੌਪ ਪ੍ਰਸ਼ਾਂਤ ਕਿਸ਼ੋਰ ਵੇਚਦਾ ਹੈ, ਫਿਰ ਉਹਦੇ 'ਚ ਮਿੱਠਾ ਕਿੰਨਾ ਕੁ ਪਾਉਣਾ ਤੇ ਕਿਹਨੂੰ ਵੇਚਣਾ ਹੈ, ਇਹ ਤੋਂ ਬਿਹਤਰ ਪ੍ਰਸ਼ਾਂਤ ਕਿਸ਼ੋਰ ਤੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ। ਅਸਲ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ 2011 ਦੇ ਵਿੱਚ ਮੋਦੀ ਨੂੰ ਇੱਕ ਪ੍ਰੋਗਰਾਮ ਦੇ ਦਰਮਿਆਨ ਇੱਕ ਪ੍ਰੈਜੈਂਟੇਸ਼ਨ ਦੇ ਦੌਰਾਨ ਪ੍ਰਭਾਵਿਤ ਕੀਤਾ ਸੀ, ਜੋ ਆંકੜੇ ਦੱਸਦੇ ਨੇ। ਤੇ ਪ੍ਰਸ਼ਾਂਤ ਕਿਸ਼ੋਰ ਇੱਕ ਮਸ਼ਹੂਰ ਸਿਆਸੀ ਸਲਾਹਕਾਰ, ਰਣਨੀਤੀਕਾਰ, ਹਾਈ ਪ੍ਰੋਫਾਈਲ ਹੈਂਡਲਰ ਤੇ ਇੱਕ ਚੁਸਤ ਰਣਨੀਤੀਕਾਰ ਕਹਿ ਸਕਦੇ ਹਾਂ। ਮੋਦੀ ਨੂੰ 2014 ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਜਿਤਾਉਂਦਾ, 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਦੇ ਤਖਤ ਤੇ ਬਿਠਾਉਂਦਾ, JDU ਨਿਤਿਸ਼ ਕੁਮਾਰ ਨੂੰ ਉਹ ਵਾਪਸੀ ਕਰਾਉਂਦਾ ਸਿਆਸਤ ਦੇ ਵਿੱਚ ਜਾਂ ਸੱਤਾ ਦੇ ਵਿੱਚ ਕਹਿ ਲਓ। ਆਮ ਆਦਮੀ ਪਾਰਟੀ 2020 ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਉਹ ਸੱਤਾ ਤੇ ਬਿਠਾਉਂਦਾ, TMC ਨੂੰ 2021 ਦੇ ਵਿੱਚ ਤੇ YSR ਕਾਂਗਰਸ 2019 ਦੇ ਵਿੱਚ ਉਹ ਜਿਤਾਉਂਦਾ। ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, YSR ਕਾਂਗਰਸ, ਨਿਤਿਸ਼ ਕੁਮਾਰ, ਇਹਨਾਂ ਸਾਰਿਆਂ ਨੂੰ ਤਖਤ ਤੇ ਬਿਠਾਉਣ ਵਾਲਾ ਇੱਕੋ ਇੱਕ ਦਿਮਾਗ ਹੈ, ਉਹਦਾ ਨਾਂ ਹੈ ਪ੍ਰਸ਼ਾਂਤ ਕਿਸ਼ੋਰ। ਪ੍ਰਸ਼ਾਂਤ ਕਿਸ਼ੋਰ ਕੋਈ ਮਾਮੂਲੀ ਸਿਆਸੀ ਰਣਨੀਤੀਕਾਰ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਦੇ ਆਪਣੇ ਕੰਮਕਾਰ ਕਰਨ ਦੇ ਤਰੀਕੇ ਨੇ ਤੇ ਪ੍ਰਸ਼ਾਂਤ ਕਿਸ਼ੋਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਲੈਪਟਾਪ ਵੀ ਨਹੀਂ ਵਰਤਦਾ। ਉਹਦਾ ਇੱਕ ਟਵਿੱਟਰ ਅਕਾਊਂਟ ਹੈ ਜਿੱਤੇ ਕਾਫੀ ਫੋਲੋਅਰਸ ਨੇ, ਪਰ ਹੁਣ ਤੱਕ ਉਹਨੇ 90 ਤੱਕ ਟਵੀਟ ਕੀਤੇ ਨੇ। ਤਾਂ ਇਹਨਾਂ ਸੰਭਾਵਨਾਵਾਂ ਨੂੰ ਅਸੀਂ ਦਰਕਿਨਾਰ ਨਹੀਂ ਕਰ ਸਕਦੇ ਕਿ ਪ੍ਰਸ਼ਾਂਤ ਕਿਸ਼ੋਰ ਪਾਰਟੀ ਨਹੀਂ ਬਣਾ ਸਕਦਾ। ਉਹਨੂੰ ਕਾਂਗਰਸ ਦੇ ਹਾਲਾਤ ਪਤਾ ਨੇ, ਉਹਨੇ ਕਾਂਗਰਸ ਦੇ ਅੰਦਰੂਨੀ ਤੇ ਬਾਹਰੀ ਹਾਲਾਤ ਦੇਖ ਲਏ ਨੇ। ਹੋ ਸਕਦਾ, ਸੰਭਾਵਨਾ ਹੋ ਸਕਦੀ ਕਿ ਪ੍ਰਸ਼ਾਂਤ ਕਿਸ਼ੋਰ ਪਾਰਟੀ ਨਾ ਬਣਾਏ, ਪਰ ਪ੍ਰਸ਼ਾਂਤ ਕਿਸ਼ੋਰ ਤੋਂ ਵੱਡਾ ਚੋਣ ਸਮੀਖਿਆਕਾਰ, ਰਣਨੀਤੀਕਾਰ ਹਾਲੇ ਤੱਕ ਇਸ ਦੇਸ਼ ਦੇ ਵਿੱਚ ਨਹੀਂ ਮੰਨਿਆ ਗਿਆ। ਇਹ ਸਿਆਸੀ ਵਿਸ਼ਲੇਸ਼ਕ ਮੰਨਦੇ ਆ ਕਿ ਜਿਹੜੀਆਂ ਚੀਜ਼ਾਂ ਨੂੰ ਥਿਊਰਾਈਜ਼ ਕਰ ਸਕਦਾ, ਐਨਾਲਾਈਜ਼ ਕਰ ਸਕਦਾ ਤੇ ਇੰਪਲੀਮੈਂਟ ਕਰ ਸਕਦਾ, ਇੰਨੀ ਤੀਖਣ ਬੁੱਧੀ ਹਾਲੇ ਤੱਕ ਕਿਸੇ ਦੀ ਨਹੀਂ ਹੈ। ਕਿ ਪ੍ਰਸ਼ਾਂਤ ਕਿਸ਼ੋਰ ਪਾਰਟੀ ਬਣਾ ਕੇ ਭਾਜਪਾ ਨੂੰ ਟੱਕਰ ਦੇਵੇਗਾ, ਇਹ ਵੱਡਾ ਸਵਾਲ ਹੈ। ਮਿਲਾਂਗੇ ਅਗਲੀ ਰਿਪੋਰਟ ਦੇ ਵਿੱਚ। ਬਣੇ ਰਹੋ, ਦੇਖਦੇ ਰਹੋ ਪੰਜਾਬ।